ਤੁਸੀਂ ਦਿੱਤੇ ਚੋਂ ਦੇਣਾ ਹੈ, ਤੁਸੀਂ ਕਿਹੜਾ ਕੋਈ ਆਪਣੇ ਪੱਲਿਓ ਦੇਣਾ ਹੈ। ਇਹ ਗੱਲ ਜਿਹਨੂੰ ਸਮਝ ਆ ਗਈ ਹੈ ਸਮਝੋ ਤਰ ਗਿਆ। ਇਸ਼ਫਾਕ ਅਹਿਮਦ ਦਾ ਨਾਮ ਤੁਸੀਂ ਸਭ ਲੋਕਾਂ ਨੇ ਸੁਣਿਆ ਹੋਏਗਾ। ਇਸ਼ਫਾਕ ਸਾਹਿਬ ਦਾ ਪਾਕਿਸਤਾਨ ਟੈਲੀਵਿਜ਼ਨ ਉੱਤੇ ਕੁਛ ਅਰਸਾ ਪਹਿਲੇ ਇੱਕ ਪ੍ਰੋਗਰਾਮ ਚੱਲਦਾ ਸੀ ਜ਼ਾਵੀਆ ਦੇ ਨਾਮ ਨਾਲ, ਅਤੇ ਐਸੇ ਨਾਮ ਦੇ ਨਾਲ ਉਹਨਾਂ ਦੀ ਕਿਤਾਬਾਂ ਵੀ ਪਬਲਿਸ਼ ਹੋਈਆਂ। ਅਤੇ ਉਹਦਾ ਜ਼ਾਵੀਆ ਵਿੱਚ ਬਿਆਨ ਕੀਤਾ ਗਿਆ ਇੱਕ ਵਾਕਿਆ ਅੱਜ ਮੈਂ ਤੁਹਾਨੂੰ ਸੁਣਾਉਣਾ ਵਾ। ਦਿੱਤੇ ਚੋਂ ਦੇਣਾ ਹੈ, ਤੁਸੀਂ ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਇਸ਼ਫਾਕ ਸਾਹਿਬ ਕਹਿੰਦੇ ਨੇ ਕਿ ਜਦੋਂ ਉਹ ਪੜ੍ਹ ਲਿਖ ਕੇ ਔਰ ਕੁਛ ਅਰਸਾ ਨੌਕਰੀ ਕਰਕੇ ਬਾਹਰ ਦੇ ਮੁਲਕੋਂ ਵਾਪਸ ਪਾਕਿਸਤਾਨ ਆਏ, ਉਹਨਾਂ ਨੇ ਕਾਫੀ ਅਰਸਾ 80 ਵਗੈਰਾ ਗੁਜ਼ਾਰਿਆ ਸੀ ਅਤੇ ਉੱਥੇ ਪੜ੍ਹਾਉਂਦੇ ਵੀ ਰਹੇ ਸਨ। ਅਤੇ ਉਹਨਾਂ ਦੇ ਅੰਦਰ ਇੱਕ ਜਸਤਜੂ ਪੈਦਾ ਹੋਈ ਕਿ ਮੈਂ ਯੂਰਪੀਅਨ ਤਾਲੀਮ ਜਾਂ ਐਡਵਾਂਸ ਤਾਲੀਮ ਤਾਂ ਬਹੁਤ ਹਾਸਿਲ ਕਰ ਲਿੱਤੀ ਹੈ, ਅਤੇ ਹੁਣ ਮੈਂ ਜਿਹੜੇ ਮਸ਼ਰਕੀ ਉਲੂਮ ਹੈਗੇ ਨੇ ਔਰ ਬੇਸਿਕਲੀ ਜਿਹਨੂੰ ਅਸੀਂ ਕਹਿੰਦੇ ਹਾਂ ਰੂਹਾਨੀਅਤ ਵਾਲੀ ਸਾਈਡ 'ਤੇ, ਉਹਨੂੰ ਵੀ ਮੈਂ ਜ਼ਰਾ ਫਰੋਲਾਂ ਕਿ ਇਹ ਕੀ ਚੀਜ਼ ਹੈਗੀ ਹੈ ਔਰ ਇਹਦੇ 'ਚ ਬੰਦਾ ਕਿਸ ਤਰ੍ਹਾਂ ਆਪਣੇ ਆਪ ਨੂੰ ਐਕਸਪਰਟ ਬਣਾ ਸਕਦਾ ਹੈ ਔਰ ਇਹ ਉਲੂਮ ਹੈ ਕੀ ਨੇ। ਇਸ਼ਫਾਕ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਉਹ ਇਸ ਜਸਤਜੂ ਲੱਗ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਜਿਹੜਾ ਉਲੂਮ ਹੈਗੇ ਨੇ ਮਸ਼ਰਕੀ ਉਲੂਮ, ਇਹ ਕਿਸੇ ਜਗ੍ਹਾ ਕੋਈ ਕਿਸੇ ਕਾਲਜ ਯੂਨੀਵਰਸਿਟੀ ਜਾਂ ਕੋਈ ਸਕੂਲ ਵਗੈਰਾ ਤੋਂ ਨਹੀਂ ਬੰਦਾ ਸਿੱਖ ਸਕਦਾ। ਇਹਦੇ ਵਾਸਤੇ ਤੁਹਾਨੂੰ ਡੇਰਿਆਂ 'ਤੇ ਜਾਣਾ ਪੈਂਦਾ, ਖੱਜਲ ਹੋਣਾ ਪੈਂਦਾ ਹੈ, ਕੋਈ ਬਜ਼ੁਰਗ ਲੱਭਣੇ ਪੈਂਦੇ ਨੇ, ਕੋਈ ਬਾਬੇ ਲੱਭਣੇ ਪੈਂਦੇ ਨੇ। ਅਤੇ ਉਹ ਬਸ ਫਿਰ ਉਹਨਾਂ ਦੇ ਉੱਤੇ ਇਹੋ ਜਿਹੀ ਧੁਨ ਸਵਾਰ ਹੋ ਗਈ ਕਿ ਮੈਂ ਜਿਹੜਾ ਨਾ ਵੇਖਾਂ ਕਿ ਮੈਨੂੰ ਇਸ ਚੀਜ਼ ਵਿੱਚ ਕੌਣ ਬੰਦਾ ਸਹੀ ਤਰੀਕੇ ਨਾਲ ਗਾਈਡ ਕਰ ਸਕਦਾ ਹੈ। ਐਸੇ ਧੁਨ ਵਿੱਚ ਮਸਤ ਹੋ ਕੇ ਇਸ਼ਫਾਕ ਸਾਹਿਬ ਮੁਖਤਲਿਫ ਡੇਰਿਆਂ 'ਤੇ ਜਾਣਾ ਸ਼ੁਰੂ ਹੋ ਗਏ ਔਰ ਫਿਰ ਆਖਰਕਾਰ ਉਹਨਾਂ ਨੂੰ ਲਾਹੌਰ 'ਤੇ ਲਾਗੇ ਇੱਕ ਜਿਹੜਾ ਕੋਈ ਬਾਬਾ ਜੀ ਮਿਲੇ, ਕੋਈ ਬਜ਼ੁਰਗ ਆਦਮੀ ਹੈਗੇ ਸਨ, ਅਤੇ ਉਹ ਫਿਰ ਉਹਨਾਂ ਕੋਲ ਆਉਣਾ ਜਾਣਾ ਉਹਨਾਂ ਦਾ ਸ਼ੁਰੂ ਹੋ ਗਿਆ ਔਰ ਆਪਣੇ ਦਫ਼ਤਰਾਂ ਤੋਂ ਫਾਰਗ ਹੋ ਕੇ ਸ਼ਾਮ ਨੂੰ ਉਹ ਅਕਸਰ ਉੱਥੇ ਚਲੇ ਜਾਂਦੇ ਸਨ ਔਰ ਕਾਫੀ ਟਾਈਮ ਜਿਹੜਾ ਨਾ ਉਹਨਾਂ ਕੋਲ ਬੈਠੇ ਰਹਿੰਦੇ ਸਨ ਔਰ ਉਹਨਾਂ ਕੋਲੋਂ ਸਾਰੀ ਚੀਜ਼ਾਂ ਸਮਝਦੇ ਸਨ, ਸਿੱਖਦੇ ਸਨ। ਕਿਉਂਕਿ ਇਹਦੇ ਵਿੱਚ ਉਹ ਫਰਮਾਉਂਦੇ ਨੇ ਕਿ ਤੁਹਾਨੂੰ ਕਿਸੇ ਬਜ਼ੁਰਗ ਦੀ ਸੋਹਬਤ ਵਿੱਚ ਰਹਿਣਾ ਜ਼ਰੂਰੀ ਹੈਗਾ, ਕਿਉਂਕਿ ਇਹ ਸਾਰੇ ਉਲੂਮ ਸੀਨਾ ਦਰ ਸੀਨਾ ਮੁੰਤਕਿਲ ਹੁੰਦੇ ਨੇ। ਉਹ ਕਹਿੰਦੇ ਨੇ ਕਿ ਉਹ ਇੱਕ ਵਾਰੀ ਆਪਣੇ ਇੱਕ ਬਜ਼ੁਰਗ ਦੇ ਕੋਲ ਬੈਠੇ ਹੋਏ ਸਨ ਜਿਨ੍ਹਾਂ ਨੂੰ ਉਹ ਬਾਬਾ ਜੀ ਕਹਿੰਦੇ ਨੇ, ਅਤੇ ਮਗਰਿਬ ਦਾ ਟਾਈਮ ਹੋ ਗਿਆ ਸੀ ਅਤੇ ਸਭ ਨਮਾਜ਼ ਖਲੋ ਕੇ ਨੀਅਤ ਬੰਨ੍ਹ ਲਿੱਤੀ ਔਰ ਨਮਾਜ਼ ਸ਼ੁਰੂ ਹੋ ਗਈ। ਅਤੇ ਇੰਨੀ ਦੇਰ 'ਚ ਇੱਕ ਬੰਦਾ ਕੋਈ ਆਇਆ ਔਰ ਉਹਨੇ ਆ ਕੇ ਨਾ ਜ਼ਰਾ ਉੱਚੀ ਆਵਾਜ਼ ਵਿੱਚ ਕਿਹਾ ਕਿ ਜੀ ਕੋਈ ਬੰਦਾ ਇਸ ਤਰ੍ਹਾਂ ਬਿਮਾਰ ਹੈਗਾ, ਔਰ ਉਹ ਬਾਬਾ ਜੀ ਦਾ ਨਾਮ ਜਿਹੜੇ ਇਹਨਾਂ ਦੇ ਬਜ਼ੁਰਗ ਵੀ ਹੈਗੇ ਸਨ ਇਸ਼ਫਾਕ ਸਾਹਿਬ ਦੇ, ਉਹਨਾਂ ਦਾ ਨਾਮ ਲੈ ਕੇ ਗਿਆ ਕਿ ਜੀ ਉਹਨਾਂ ਨੂੰ ਉਹ ਬੜੀ ਸ਼ਿੱਦਤ ਨਾਲ ਯਾਦ ਕਰ ਰਿਹਾ ਅਤੇ ਕਹਿ ਰਿਹਾ ਕਿ ਜੀ ਉਹਨਾਂ ਨੂੰ ਲੈ ਕੇ ਆਓ ਮੇਰੇ ਕੋਲ, ਅਤੇ ਮੇਰਾ ਜਿਹੜਾ ਨਾ ਬਸ ਸਮਝੋ ਆਖਰੀ ਟਾਈਮ ਆ ਗਿਆ ਹੈ। ਅਤੇ ਬਾਬਾ ਜੀ ਨੇ ਇਸ਼ਫਾਕ ਸਾਹਿਬ ਨੂੰ ਕੋਨੀ ਮਾਰੀ ਔਰ ਕਿਹਾ ਨੀਅਤ ਤੋੜ ਦੇ। ਅਤੇ ਇਸ਼ਫਾਕ ਸਾਹਿਬ ਬੜੇ ਪਰੇਸ਼ਾਨ ਹੋਏ ਕਿ ਯਾਰ ਨਮਾਜ਼ ਸ਼ੁਰੂ ਹੋ ਗਈ ਹੋਈ ਹੈ, ਮੌਲਵੀ ਸਾਹਿਬ ਅੱਗੇ ਕਿਰਤ ਕਰਦੇ ਪਏ ਨੇ ਅਤੇ ਨਮਾਜ਼ ਕਿਸ ਤਰ੍ਹਾਂ ਤੋੜਦਾ। ਅਤੇ ਬਾਬਾ ਜੀ ਨੇ ਉਹਨਾਂ ਨੂੰ ਫਿਰ ਕਿਹਾ ਕਿ ਨੀਅਤ ਤੋੜ, ਅਤੇ ਉਹਨਾਂ ਨੇ ਆਪੇ ਵੀ ਆਪਣੀ ਨਮਾਜ਼ ਤੋੜੀ ਔਰ ਨਮਾਜ਼ ਜੋ ਨਿਕਲ ਗਏ ਔਰ ਉਸ ਬੰਦੇ ਦੇ ਨਾਲ ਉਹ ਚਲੇ ਗਏ ਜਿਸ ਬੰਦੇ ਦਾ ਪੈਗਾਮ ਆਇਆ ਸੀ ਕਿ ਜੀ ਉਹਦੀ ਹਾਲਤ ਬੜੀ ਖ਼ਰਾਬ ਹੈਗੀ ਹੈ ਅਤੇ ਉਹ ਬੁਲਾ ਰਿਹਾ ਹੈ ਬਾਬਾ ਜੀ ਨੂੰ ਕਿ ਮੇਰੇ ਵਾਸਤੇ ਆ ਕੇ ਦੁਆ ਕਰੋ ਅਤੇ ਮੇਰੇ ਕੋਈ ਸਰਾਣੇ ਬੈਠ ਕੇ ਕੋਈ ਸੂਰਾ ਯਾਸੀਨ ਵਗੈਰਾ ਪੜ੍ਹੋ। ਅਤੇ ਉਹ ਉੱਥੇ ਚਲੇ ਗਏ। ਖੈਰ ਉਹ ਫਿਰ ਅੱਗੇ ਲੰਬੀ ਗੱਲ ਹੋ ਜਾਂਦੀ ਹੈ। ਉਸ ਤੋਂ ਫਾਰਗ ਹੋ ਕੇ ਉਹ ਵਾਪਸ ਆਏ ਅਤੇ ਰਸਤੇ 'ਚ ਇਸ਼ਫਾਕ ਸਾਹਿਬ ਨੇ ਕਿਹਾ ਕਿ ਜੀ ਇਹ ਤੁਸੀਂ ਬੜੀ ਅਜੀਬ ਗੱਲ ਕੀਤੀ ਹੈ, ਨਮਾਜ਼ ਦੀ ਸ਼ੁਰੂ ਹੋ ਗਈ ਤੁਸੀਂ ਨੀਅਤ ਤੋੜ ਦਿੱਤੀ। ਅਤੇ ਉਹ ਬਾਬਾ ਜੀ ਨੇ ਉਹਨਾਂ ਨੂੰ ਫਰਮਾਇਆ, ਕਹਿੰਦਾ ਕਿ ਸੁਣ ਪੁੱਤਰ, ਨਮਾਜ਼ ਦੀ ਕਜ਼ਾ ਹੈਗੀ ਹੈ, ਖਿਦਮਤ ਦੀ ਕਜ਼ਾ ਨਹੀਂ ਹੈਗੀ। ਅਤੇ ਜਦੋਂ ਤੁਹਾਡੇ ਨੂੰ ਕੋਈ ਐਸਾ ਮੌਕਾ ਮਿਲ ਰਿਹਾ ਜਾਂ ਤੁਸੀਂ ਵੇਖਦੇ ਹੋ ਕਿ ਕੋਈ ਬੰਦਾ ਜ਼ਰੂਰਤ ਵਿੱਚ ਹੈਗਾ, ਕੋਈ ਬੰਦਾ ਸਾਈਕਲ ਤੋਂ ਡਿੱਗ ਗਿਆ, ਕੋਈ ਬਿਮਾਰ ਹੈਗਾ, ਕਿਸੇ ਨੂੰ ਕੋਈ ਜ਼ਰੂਰਤ ਹੈਗੀ ਹੈ ਔਰ ਤੁਸੀਂ ਕਹੋ ਕਿ ਜੀ ਮੈਂ ਪਹਿਲੇ ਨਮਾਜ਼ ਪੂਰੀ ਕਰਾਂ ਅਤੇ ਫਿਰ ਬਾਅਦ ਇਹਦੀ ਮੈਂ ਮਦਦ ਕਰਾਂਗਾ, ਅਤੇ ਉਹ ਤਾਂ ਮੌਕਾ ਨਿਕਲ ਗਿਆ। ਤੁਸੀਂ ਨਮਾਜ਼ ਬਾਅਦ ਵਿੱਚ ਪੜ੍ਹ ਸਕਦੇ ਹੋ, ਤੁਸੀਂ ਉਸ ਬੰਦੇ ਦੀ ਖਿਦਮਤ ਬਾਅਦ ਵਿੱਚ ਨਹੀਂ ਕਰ ਸਕਦੇ। ਤਾਂ ਕਰਕੇ ਪੁੱਤਰ ਤੁਹਾਨੂੰ ਕਿਹਾ ਸੀ ਕਿ ਨਮਾਜ਼ ਤੋੜ ਔਰ ਚੱਲ ਕੇ ਪਹਿਲਾਂ ਉਸ ਬੰਦੇ ਦੀ ਅਸੀਂ ਫਰਿਆਦ ਸੁਣੀਏ, ਉਸ ਦੀ ਵੇਖੀਏ ਕਿ ਉਹਨੂੰ ਕੀ ਮਸਲਾ ਹੈਗਾ। ਖੈਰ ਉਸ ਬੰਦੇ ਕੋਲੋਂ ਫਾਰਗ ਹੋ ਕੇ ਇਸ਼ਫਾਕ ਸਾਹਿਬ ਦੇ ਬਾਬਾ ਜੀ ਵਾਪਸ ਡੇਰੇ ਵਾਲੇ ਪਾਸੇ ਚੱਲ ਪਏ। ਉਹਨੇ ਰਕਸ਼ਾ ਲਿੱਤਾ ਅਤੇ ਜਦੋਂ ਡੇਰੇ 'ਤੇ ਪਹੁੰਚੇ, ਰਕਸ਼ੇ ਤੋਂ ਲੱਥੇ ਅਤੇ ਇਸ਼ਫਾਕ ਸਾਹਿਬ ਨੇ ਕਿਰਾਇਆ ਪੁੱਛਿਆ। ਭਲੇ ਜ਼ਮਾਨੇ ਹੈਗੇ ਸਨ, ਸਸਤਾ ਦੌਰ ਸੀ, ਅਤੇ ਕੋਈ 3.5 ਰੁਪਏ ਜਾਂ 3 ਰੁਪਏ 80 ਪੈਸੇ ਕੋਈ ਕਿਰਾਇਆ ਬਣਿਆ। ਇਸ਼ਫਾਕ ਸਾਹਿਬ ਨੇ ਉਹਨਾਂ ਨੂੰ 4 ਰੁਪਏ ਦੇ ਦਿੱਤੇ ਅਤੇ ਅੱਗੇ ਚੱਲ ਪਏ। ਅਤੇ ਉਹ ਬਾਬਾ ਜੀ ਨੇ ਪੁੱਛਿਆ ਕਿ ਪੁੱਤ ਕਿੰਨੇ ਪੈਸੇ ਦਿੱਤੇ ਨਹੀਂ। ਉਹਨੇ ਕਿਹਾ, ਇਸ਼ਫਾਕ ਸਾਹਿਬ ਨੇ ਕਿਹਾ ਕਿ ਜੀ ਕੋਈ ਇਹਦੇ ਬੰਦੇ ਸਨ 3 ਰੁਪਏ 80 ਪੈਸੇ ਅਤੇ ਮੈਂ ਉਹਨੂੰ 4 ਰੁਪਏ ਦੇ ਦਿੱਤੇ। ਅਤੇ ਉਹਨਾਂ ਨੇ ਕਿਹਾ ਕਿ ਪੰਜ ਦੇ ਪੰਜ ਹੀ ਦੇ ਦੇਣੇ ਸਨ। ਅਤੇ ਇਸ਼ਫਾਕ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਉਹਨੇ ਜਿਹੜਾ ਕਿਰਾਇਆ ਮੰਗਿਆ ਸੀ ਨਾ, ਮੈਂ ਉਸ ਤੋਂ ਉੱਤੇ ਹੀ ਪੈਸੇ ਦਿੱਤੇ ਨੇ। ਅਤੇ ਬਾਬਾ ਜੀ ਨੇ ਫਿਰ ਫਰਮਾਇਆ ਕਿ ਪੁੱਤਰ ਪੰਜ ਦੇ ਪੰਜ ਹੀ ਦੇ ਦੇਣੇ ਸਨ।
ਤੇ ਇਸ਼ਫਾਕ ਸਾਹਿਬ ਕਹਿੰਦੇ ਮੈਨੂੰ ਥੋੜ੍ਹਾ ਜਿਹਾ ਨਾ ਕੋਈ ਉਲਝਣ ਹੋਈ, ਮੈਂ ਥੋੜ੍ਹਾ ਜਿਹਾ ਨਾ ਚੀਜ਼ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਮੈਂ ਪਹਿਲੇ ਹੀ ਪੈਸੇ ਬਹੁਤੇ ਦੇ ਬੈਠਾ ਉਹਨੂੰ, ਖੁਸ਼ੀ ਨਾਲ ਦਿੱਤੇ ਉੱਤੇ, ਅਤੇ ਬਾਬਾ ਜੀ ਕਹਿੰਦੇ ਕਿ 5 ਤਾਂ 5 ਹੀ ਦੇ ਦਿੰਦੇ। ਅਤੇ ਕਹਿੰਦਾ ਮੈਂ ਫਿਰ ਉਹਨੇ ਕਿਹਾ ਜੀ ਬਾਬਾ ਜੀ ਮੈਂ ਪੈਸੇ ਬਹੁਤੇ ਹੀ ਉਹਨੂੰ ਦਿੱਤੇ ਨੇ। ਅਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਦਿੱਤੇ 'ਚੋਂ ਦੇਣਾ ਹੈ, ਤੁਸੀਂ ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਅਤੇ ਇਸ਼ਫਾਕ ਸਾਹਿਬ ਕਹਿੰਦਾ ਕਿ ਜੀ ਮੈਨੂੰ ਉਹ ਗੱਲ ਕੋਈ ਨਹੀਂ ਸਮਝ ਆਈ। ਬਹਰਹਾਲ ਅਦਬ ਦਾ ਤਕਾਜ਼ਾ ਹੈਗਾ ਸੀ, ਮੈਂ ਚੁੱਪ ਕਰ ਗਿਆ ਅਤੇ ਉਹਨਾਂ ਦਾ ਨਾਂ ਲੱਗਿਆ ਹੀ ਚੱਲ ਪਿਆ, ਅਤੇ ਅਸੀਂ ਵਾਪਸ ਡੇਰੇ 'ਤੇ ਪਹੁੰਚ ਗਏ। ਇਸ਼ਫਾਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੀ ਬਸ ਫਿਰ ਰੂਟੀਨ ਇਸ ਤਰ੍ਹਾਂ 'ਤੇ ਚੱਲਣਾ ਸ਼ੁਰੂ ਹੋ ਗਈ, ਡੇਰੇ ਦਾ ਆਉਣਾ ਜਾਣਾ ਔਰ ਬਾਬਿਆਂ ਕੋਲ ਬੈਠਣਾ। ਅਤੇ ਫਿਰ ਇੱਕ ਵਾਰੀ ਇੰਝ ਹੋਇਆ ਕਿ ਇਬਨ ਇੰਸ਼ਾ, ਤੁਸੀਂ ਨਾਮ ਸੁਣਿਆ ਹੈਗਾ ਇਬਨ ਇੰਸ਼ਾ ਦਾ, ਪਾਕਿਸਤਾਨ ਦਾ ਇੱਕ ਬਹੁਤ ਮਸ਼ਹੂਰ ਲਿਖਾਰੀ, ਮੁਸੰਨਿਫ ਔਰ ਬਹੁਤ ਅੱਛੇ ਸ਼ਾਇਰ, ਔਰ ਉਹਨਾਂ ਦੀ ਇੱਕ ਬੜੀ ਮਸ਼ਹੂਰ ਨਜ਼ਮ ਜਿਹੜੀ ਤਕਰੀਬਨ ਸਭ ਲੋਕਾਂ ਨੇ ਸੁਣੀ ਹੋਏਗੀ, ਇੰਸ਼ਾ ਜੀ ਉਠੋ ਅਬ ਕੂਚ ਕਰੋ। ਅਤੇ ਉਹ ਇਸ਼ਫਾਕ ਸਾਹਿਬ ਦੇ ਬੜੇ ਅੱਛੇ ਦੋਸਤ ਸਨ। ਅਤੇ ਇੱਕ ਵਾਰੀ ਉਹ ਕਰਾਚੀ ਤੋਂ ਲਾਹੌਰ ਆਏ ਅਤੇ ਇਸ਼ਫਾਕ ਸਾਹਿਬ ਨੂੰ ਲੱਭਦੇ ਲੱਭਦੇ ਉਹਨਾਂ ਦੇ ਘਰ ਗਏ। ਪਤਾ ਲੱਗਾ ਕਿ ਇਸ਼ਫਾਕ ਸਾਹਿਬ ਦੇ ਦਫ਼ਤਰੋਂ ਬਾਬਿਆਂ ਕੋਲ ਡੇਰਿਆਂ ਦੇ ਹੁੰਦੇ ਨੇ। ਉਹ ਲੱਭਦੇ ਲੱਭਦੇ ਡੇਰਿਆਂ 'ਤੇ ਪਹੁੰਚ ਗਏ ਅਤੇ ਇੱਕ ਵੱਡਾ ਜਿਹਾ ਸੋਟਾ ਲੈ ਕੇ ਉਸ ਡੇਰੇ ਤੋਂ ਬਾਅਦ ਖਲੋ ਗਏ ਔਰ ਇਸ਼ਫਾਕ ਸਾਹਿਬ ਨੂੰ ਆਵਾਜ਼ਾਂ ਦੇਣ ਲੱਗ ਗਏ ਕਿ ਬਾਹਰ ਨਿਕਲ। ਹੁਣ ਇਸ਼ਫਾਕ ਸਾਹਿਬ ਅੰਦਰ ਬੈਠੇ ਡਰਦੇ ਪਏ ਸਨ ਕਿ ਯਾਰ ਇਬਨ ਇੰਸ਼ਾ ਆਏ ਔਰ ਬੜੇ ਸਖਤ ਗੁੱਸੇ 'ਚ ਹੈਗਾ। ਮੈਂ ਬਾਹਰ ਨਿਕਲਿਆ ਤਾਂ ਇਹਨੇ ਜਿਹੜਾ ਨਾ ਮੈਨੂੰ ਇੱਥੇ ਹੀ ਜਿਹੜਾ ਸਭ ਤੋਂ ਸਾਹਮਣੇ ਮੈਨੂੰ ਇਹਨੇ ਧੋ ਕੇ ਰੱਖ ਦੇਣਾ। ਇਸ਼ਫਾਕ ਸਾਹਿਬ ਬਾਹਰ ਨਾ ਨਿਕਲਣ, ਉਹ ਅੰਦਰ ਨਾ ਆਉਣ। ਖੈਰ ਥੋੜ੍ਹੀ ਦੇਰ ਬਾਅਦ ਇਸ਼ਫਾਕ ਸਾਹਿਬ ਨੇ ਹਿੰਮਤ ਫੜੀ, ਬਾਹਰ ਨਿਕਲੇ ਅਤੇ ਇਬਨ ਇੰਸ਼ਾ ਰਾਸ਼ਨ ਪਾਣੀ ਲੈ ਕੇ ਉਹਦੇ 'ਤੇ ਚੜ੍ਹ ਗਿਆ। ਉਹਨੇ ਕਿਹਾ ਤੂੰ ਕਿਹੜੇ ਕੰਮੇ ਲੱਗ ਗਿਆ, ਤੂੰ ਚੰਗਾ ਭਲਾ ਪੜ੍ਹਿਆ ਲਿਖਿਆ ਬੰਦਾ, ਤੂੰ ਪ੍ਰੋਫੈਸਰ ਟਾਈਪ ਬੰਦਾ ਹੈਗਾ, ਅੱਛੀ ਵਾਲੀ ਨੌਕਰੀ ਕਰ ਰਿਹਾ, ਤੂੰ ਕਿਹੜਾ ਡੇਰੇ ਦੇ ਆ ਕੇ ਬਣਨਾ ਸ਼ੁਰੂ ਹੋ ਗਿਆ ਅਤੇ ਇੱਥੇ ਕਰਨਾ ਕੀ ਹੈ ਤੂੰ। ਅਤੇ ਇਸ਼ਫਾਕ ਸਾਹਿਬ ਨੇ ਕਿਹਾ ਕਿ ਯਾਰ ਇੰਸ਼ਾ ਮੈਂ ਇੱਥੇ ਆ ਕੇ ਉਹ ਚੀਜ਼ਾਂ ਸਿੱਖ ਰਿਹਾ ਵਾਂ ਜਿਹੜੀ ਮੈਂ ਕਿਸੇ ਯੂਨੀਵਰਸਿਟੀ ਕਾਲਜ ਵਿੱਚ ਨਹੀਂ ਸਿੱਖੀ। ਮੈਂ ਬਾਹਰ ਰਹਿ ਕੇ ਆਇਆ, ਮੈਂ ਵਲਾਇਤ ਕੱਟੀ, ਮੈਂ ਉੱਥੇ ਪੜ੍ਹਾਉਂਦਾ ਰਿਹਾ, ਇਹ ਚੀਜ਼ਾਂ ਮੈਨੂੰ ਉੱਥੇ ਨਹੀਂ ਮੈਂ ਸਿੱਖ ਸਕਿਆ, ਮੈਂ ਇੱਥੇ ਉਹ ਚੀਜ਼ਾਂ ਸਿੱਖਣਾ ਪਿਆ ਵਾਂ। ਉਹਨੇ ਕਿਹਾ ਭਲਾ ਤੂੰ ਮੈਨੂੰ ਦੱਸ ਕਿਹੜੀ ਤੂੰ ਇੱਥੇ ਚੀਜ਼ ਸਿੱਖ ਲਿੱਤੀ ਹੈ। ਅਤੇ ਉਹ ਕਹਿੰਦਾ ਕਿ ਜੀ ਮੈਂ ਉਹਨਾਂ ਨੂੰ ਨਾ ਫਿਰ ਉਹ ਵਾਕਿਆ ਸੁਣਾਇਆ ਜਿਹੜਾ ਕੁਛ ਅਰਸਾ ਪਹਿਲਾਂ ਹੀ ਹੋਇਆ ਸੀ, ਅਤੇ ਜਿੱਥੇ ਬਾਬਾ ਜੀ ਨੇ ਫਰਮਾਇਆ ਸੀ ਕਿ ਤੁਸੀਂ ਦਿੱਤੇ 'ਚੋਂ ਦੇਣਾ ਹੈ, ਤੁਸੀਂ ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਕਹਿੰਦਾ ਸੁਣਨਾ ਸੀ ਅਤੇ ਜਿਹੜਾ ਇਬਨ ਇੰਸ਼ਾ ਸਾਹਿਬ ਨੇ ਉਹ ਬਿਲਕੁਲ ਚੁੱਪ ਕਰਕੇ ਔਰ ਬਸ ਅਜੀਬ ਜਿਹੀ ਉਹਨਾਂ 'ਤੇ ਕੈਫੀਅਤ ਹੋਈ। ਅਤੇ ਖੈਰ ਫਿਰ ਮੈਂ ਉਹਨਾਂ ਦੇ ਨਾਲ ਵਾਪਸ ਘਰ ਆ ਗਿਆ। ਬਸ ਗੱਲ ਆਈ ਗਈ ਖ਼ਤਮ ਹੋ ਗਈ ਔਰ ਰੂਟੀਨ ਇਸ਼ਫਾਕ ਸਾਹਿਬ ਦੀ ਇੰਝ ਹੀ ਚੱਲਣਾ ਸ਼ੁਰੂ ਹੋ ਗਈ। ਕੁਛ ਅਰਸੇ ਬਾਅਦ ਇਸ਼ਫਾਕ ਸਾਹਿਬ ਨੂੰ ਕਰਾਚੀ ਜਾਣ ਦਾ ਇਤਫਾਕ ਹੋਇਆ, ਅਤੇ ਚੂੰਕਿ ਇਬਨ ਇੰਸ਼ਾ ਦੇ ਨਾਲ ਬੜੀ ਅੱਛੀ ਦੋਸਤੀ ਸੀ ਅਤੇ ਆਪਣੇ ਕੰਮਾਂ ਤੋਂ ਫਾਰਗ ਹੋ ਗਏ ਅਤੇ ਉਹ ਇਬਨ ਇੰਸ਼ਾ ਦੇ ਦਫ਼ਤਰ ਚਲੇ ਗਏ। ਉੱਥੇ ਬੈਠੇ ਗੱਪਾਂ ਸ਼ੱਪਾਂ ਸ਼ੁਰੂ ਹੋ ਗਈਆਂ, ਰੂਟੀਨੀ ਗੱਲਾਂ, ਅਦਬ ਦੀਆਂ ਗੱਲਾਂ ਅਤੇ ਬਾਕੀ ਲਿਖਣ ਲਿਖਾਉਣ ਦੀਆਂ, ਪੜ੍ਹਨ ਪੜ੍ਹਾਉਣ ਦੀਆਂ, ਜੋ ਇੱਕ ਹੈ ਪੜ੍ਹੇ ਲਿਖੇ ਤਬਕੇ 'ਚ ਤੁਸੀਂ ਸਮਝ ਸਕਦੇ ਹੋ ਕਿ ਇੰਟਲੈਕਚੁਅਲ ਲੋਕ ਜਿਹੜੇ ਹੁੰਦੇ ਨੇ ਉਹਨਾਂ ਦਾ। ਅਤੇ ਉਹ ਕਹਿੰਦਾ ਅਸੀਂ ਗੱਲਾਂ ਕਰ ਰਹੇ ਸਾਂ ਅਤੇ ਇਤਨੀ ਦੇਰ ਵਿੱਚ ਨਾ ਇਬਨ ਇੰਸ਼ਾ ਦੇ ਦਫ਼ਤਰ ਵਿੱਚ ਨਾ ਉਹਨਾਂ 'ਤੇ ਜਿਹੜਾ ਪੀਅਨ ਹੈਗਾ ਸੀ ਉਹਨੇ ਕਿਹਾ ਜੀ ਕੋਈ ਖਾਤੂਨ ਆਈ ਹੈ ਮਿਲਣਾ ਚਾਹੁੰਦੀ ਹੈ। ਅਤੇ ਇਬਨ ਇੰਸ਼ਾ ਨੇ ਕਿਹਾ ਕਿ ਜੀ ਠੀਕ ਹੈ ਭੇਜ ਦਿਓ ਅੰਦਰ। ਅਤੇ ਥੋੜ੍ਹੀ ਦੇਰ ਬਾਅਦ ਇੱਕ ਖਾਤੂਨ ਜਿਹੜੀ ਬੁਰਕੇ 'ਚ ਹੈਗੀ ਸੀ ਔਰ ਉਹਨੇ ਨਕਾਬ ਵਗੈਰਾ ਵੀ ਕੀਤਾ ਹੋਇਆ ਸੀ, ਉਹ ਅੰਦਰ ਆਈ। ਲੇਕਿਨ ਉਹਦੀ ਵਜ੍ਹਾ ਕਦੋਂ ਤੋਂ ਲੱਗ ਰਿਹਾ ਸੀ ਕਿ ਬੜੀ ਮਾੜੀ ਜਿਹੀ ਕਮਜ਼ੋਰ ਜਿਹੀ ਹੈਗੀ ਔਰ ਉਹਦੀਆਂ ਅੱਖਾਂ ਬਿਲਕੁਲ ਪੀਲੀਆਂ ਕਿ ਸਮਝੋ ਕਿ ਯਰਕਾਨ ਸ਼ਦੀਦ ਕਿਸਮ ਦਾ ਉਹਨੂੰ ਹੋਇਆ ਹੋਇਆ ਹੈ। ਅਤੇ ਉਹ ਆਈ ਅਤੇ ਉਹਨੇ ਕੋਈ ਗੱਲਬਾਤ ਨਹੀਂ ਕੀਤੀ, ਸਲਾਮ ਦੁਆ ਕਰਕੇ ਅਤੇ ਇੱਕ ਜਿਹੜਾ ਨਾ ਰੁਕਾ ਜਾਂ ਤੁਸੀਂ ਕਹਿ ਦਿਓ ਖੱਤ ਜਿਹੜਾ ਹੈਗਾ ਉਹ ਇਬਨ ਇੰਸ਼ਾ ਦੇ ਸਾਹਮਣੇ ਉਹਨਾਂ ਦੀ ਮੇਜ਼ 'ਤੇ ਰੱਖ ਦਿੱਤਾ। ਇਬਨ ਇੰਸ਼ਾ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜ੍ਹਨ ਤੋਂ ਬਾਅਦ ਉਹਨਾਂ ਨੇ ਚੁੱਪ ਕਰਕੇ ਜਿਹੜਾ ਨਾ ਆਪਣਾ ਦਰਾਜ਼ ਖੋਲ੍ਹਿਆ ਅਤੇ ਉਹਦੇ 'ਚੋਂ ਪੈਸੇ ਕੱਢੇ ਅਤੇ ਗਿਣੋ ਕਿ 300 ਰੁਪਏ ਹੈਗਾ ਸਨ। ਤਾਂ 300 ਰੁਪਏ ਉਹਨਾਂ ਨੇ ਉਸ ਖਾਤੂਨ ਨੂੰ ਦਿੱਤਾ ਔਰ ਖਾਤੂਨ ਜਿਹੜਾ ਨਾ ਸਲਾਮ ਕਰਕੇ ਚਲੀ ਗਈ। ਅਤੇ ਇਸ਼ਫਾਕ ਸਾਹਿਬ ਕਹਿੰਦੇ ਨੇ ਕਿ ਮੈਂ ਵੇਖਣਾ ਪਿਆ ਸੀ, ਮੈਂ ਉਹਨੂੰ ਕਿਹਾ ਕਿ ਇੰਸ਼ਾ ਕੌਣ ਹੈਗੀ ਸੀ। ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਕੌਣ ਹੈਗੀ ਹੈ। ਉਹ ਕਹਿੰਦੇ ਕਿ ਤੂੰ ਫਿਰ ਉਹਨੂੰ ਪੈਸੇ ਕਿਉਂ ਦਿੱਤੇ। ਕਹਿੰਦੇ ਉਹਨੇ ਮੰਗੇ ਸਨ ਮੈਂ ਦੇ ਦਿੱਤੇ। ਅਤੇ ਕਹਿੰਦੇ ਨਹੀਂ ਕੋਈ ਤਰ੍ਹਾਂ ਕੋਈ ਤਾਲੁਕ ਕੋਈ ਵਾਸਤਾ ਇਹਦੇ ਨਾਲ। ਕਹਿੰਦਾ ਨਹੀਂ ਮੈਂ ਤਾਂ ਬਿਲਕੁਲ ਨਹੀਂ ਇਹਨੂੰ ਜਾਣਦਾ। ਅਤੇ ਉਹ ਫਿਰ ਇੰਸ਼ਾ ਸਾਹਿਬ ਨੇ ਜਿਹੜਾ ਨਾ ਉਹ ਜਿਹੜਾ ਖੱਤ ਉਹ ਜਿਹੜਾ ਖਾਤੂਨ ਨੇ ਦਿੱਤਾ ਸੀ ਉਹ ਇਸ਼ਫਾਕ ਸਾਹਿਬ ਦੇ ਅੱਗੇ ਰੱਖ ਦਿੱਤਾ। ਉਸ ਖੱਤ 'ਚ ਉਸ ਔਰਤ ਨੇ ਲਿਖਿਆ ਹੋਇਆ ਸੀ ਕਿ ਇੰਸ਼ਾ ਸਾਹਿਬ ਮੈਂ ਕਰਾਚੀ 'ਚ ਰਹਿੰਦੀ ਹਾਂ ਅਤੇ ਮੇਰਾ ਘਰ ਲਿਆਰੀ ਵਾਲੇ ਪਾਸੇ ਹੈਗਾ ਹੈ ਔਰ ਮੈਂ ਇੱਕ ਸਕੂਲ ਟੀਚਰ ਹੈਗੀ ਹਾਂ। ਮੇਰੇ ਵਾਲਿਦ ਸਾਹਿਬ ਬਿਮਾਰ ਹੈਗੇ ਨੇ ਔਰ ਮੇਰੇ ਉੱਤੇ ਜਿਹੜਾ ਨਾ ਮਿਲ ਮਿਲਾ ਕੇ ਘਰ ਦਾ ਕਿਰਾਇਆ ਅਤੇ ਬਾਕੀ ਸਾਰੇ ਕਰਕੇ ਕੋਈ 150 ਰੁਪਏ ਦਾ ਜਿਹੜਾ ਨਾ ਮੇਰੇ 'ਤੇ ਕਰਜ਼ਾ ਚੜ੍ਹਿਆ ਹੋਇਆ ਹੈ, ਜਿਹੜਾ ਮੈਂ ਆਪਣੀ ਤਨਖਾਹ ਵਿੱਚੋਂ ਅਤੇ ਬਾਕੀ ਖਰਚੇ ਪੂਰੇ ਕਰਕੇ ਮੈਨੂੰ ਉਹ ਕਰਜ਼ਾ ਲਾਉਣਾ ਮੁਸ਼ਕਿਲ ਹੋ ਰਿਹਾ। ਅਤੇ ਮੇਰੇ ਮਾਲਕ ਮਕਾਨ ਨੇ ਮੈਨੂੰ ਨੋਟਿਸ ਦੇ ਦਿੱਤਾ ਕਿ ਮੈਂ ਤੁਹਾਡਾ ਜਿਹੜਾ ਨਾ ਪੈਸੇ ਦੇਵੋ ਨਹੀਂ ਤਾਂ ਤੁਹਾਡਾ ਮੈਂ ਘਰ ਜ਼ਬਰਦਸਤੀ ਖਾਲੀ ਕਰਾ ਲਾਂਗਾ।
ਤੇ ਮੈਂ ਪੂਰੇ ਕਰਾਚੀ ਸ਼ਹਿਰ ਵਿੱਚ ਕਿਸੇ ਨੂੰ ਨਹੀਂ ਜਾਣਨੀ ਆ, ਔਰ ਤੁਹਾਨੂੰ ਵੀ ਮੈਂ ਸਿਰਫ ਤੁਹਾਡੀ ਤਹਿਰੀਰਾਂ ਦੀ ਵਜ੍ਹਾ ਤੋਂ ਜਾਣਨੀ ਆ। ਇਹ ਜਿਹੜੇ ਤੁਹਾਡੇ ਅਕਸਰ ਜਿਹੜੇ ਨਾ ਬੜੇ ਬਿਲਾ ਨਾਗਾ ਅਖਬਾਰ ਵਿੱਚ ਤੁਹਾਡੇ ਆਰਟੀਕਲ ਵਗੈਰਾ ਛਪਦੇ ਨੇ, ਮੈਂ ਉਹ ਬੜੇ ਸ਼ੌਕ ਨਾਲ ਪੜ੍ਹਨੀ ਆ। ਤੇ ਮੈਂ ਉਸੀ ਚੀਜ਼ ਦੇ ਉੱਤੇ ਇਹ ਹਿੰਮਤ ਫੜੀ ਹੈ ਤੇ ਮੈਂ ਤੁਹਾਡੇ ਕੋਲ ਆਈ ਹਾਂ। ਔਰ ਸਭ ਕੁਝ ਕਿਹਾ ਨਹੀਂ, ਮੇਰੇ ਅੰਦਰ ਫਿਰ ਵੀ ਹਿੰਮਤ ਨਹੀਂ ਹੋ ਰਹੀ ਹੈ ਕਿ ਆਪਣੇ ਮੂੰਹੋਂ ਮੈਂ ਆਪਣੀ ਇਸ ਤਰ੍ਹਾਂ ਦੀ ਰਿਕੁਐਸਟ ਤੁਹਾਡੇ ਸਾਹਮਣੇ ਕਰਾਂ। ਤੇ ਮੈਂ ਸਾਰੀ ਚੀਜ਼ਾਂ ਲਿਖ ਦਿੱਤੀਆਂ ਨੇ, ਤੇ ਜੇ ਹੋ ਸਕੇ ਤਾਂ ਮੇਰੀ ਕੋਈ ਮਦਦ ਕਰ ਦਿਓ। ਇਸ਼ਫਾਕ ਸਾਹਿਬ ਕਹਿੰਦੇ ਨੇ ਕਿ ਬਸ ਫਿਰ ਜਦੋਂ ਮੈਂ ਸਾਰਾ ਪੜ੍ਹਿਆ ਤਾਂ ਮੈਂ ਇਬਰੇਸ਼ਨ ਦੇ ਉੱਤੇ ਚੜ੍ਹਾਈ ਕਰ ਦਿੱਤੀ ਕਿ ਯਾਰ ਤੂੰ ਚੰਗਾ ਬੰਦਾ ਹੈ, ਤੂੰ ਜਾਣਨਾ ਵੀ ਨਹੀਂ ਹੈ, ਤੂੰ ਪਹਿਚਾਨਣਾ ਵੀ ਨਹੀਂ ਹੈ। ਉਹ ਆਈਏ, ਤੁਹਾਨੂੰ ਕੀ ਪਤਾ ਸੱਚ ਬੋਲਿਆ ਝੂਠ ਬੋਲਿਆ, ਤੇ ਤੂੰ ਉਹਨੂੰ ਪੈਸੇ ਫੜਾ ਦਿੱਤੇ ਨੇ। ਤੇਰੇ ਕੋਲ ਐਡੇ ਪੈਸੇ ਆਏ ਕਿਤੋਂ? ਉਹਨੇ ਕਿਹਾ ਜੀ ਮੇਰੀ ਕੋਈ ਉਹ ਹੈਗੀ ਸੀ ਕਿਤਾਬ ਵਾਰਾ ਛਪੀ ਸੀ, ਤੇ ਉਹਦੀ ਮੈਨੂੰ ਪੇਮੈਂਟ ਕੱਲ੍ਹ ਹੀ ਕਿਤੇ ਮਿਲੀ ਸੀ, ਤੇ ਇਹ ਪੈਸੇ ਮੇਰੇ ਦਰਾਜ ਵਿੱਚ ਪਏ ਸਨ ਤੇ ਮੈਂ ਦੇ ਦਿੱਤੀ। ਤੇ ਕਹਿੰਦਾ ਮੈਂ ਉਹਨਾਂ ਨੂੰ ਇੰਸ਼ਾ ਸਾਹਿਬ ਨੂੰ ਕਿਹਾ ਕਿ ਯਾਰ ਇੰਸ਼ਾ ਤੂੰ ਮੈਨੂੰ ਕਹਿਣਾ ਤੇ ਤੂੰ ਆਪ ਹੀ ਪੜ੍ਹਿਆ ਲਿਖਿਆ ਬੰਦਾ ਹੈਗਾ, ਤੇ ਬੰਦਾ ਕੋਈ ਥੋੜ੍ਹੀ ਜਿਹੀ ਅਕਲ ਇਸਤੇਮਾਲ ਕਰ ਲੈਂਦਾ ਹੈ। ਕੀ ਪਤਾ ਜਿਹੜੀ ਔਰਤ ਆਈ ਹੈ ਸੱਚ ਕਹਿ ਰਹੀ ਝੂਠ ਕਹਿ ਰਹੀ ਹੈ। ਤੇ ਇੰਸ਼ਾ ਸਾਹਿਬ ਨੇ ਕਿਹਾ ਇਸ਼ਫਾਕ ਦਿੱਤੇ ਚੋਂ ਦੇਣਾ ਹੈ, ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਕਹਿੰਦਾ ਜਦੋਂ ਇੰਸ਼ਾ ਸਾਹਿਬ ਨੇ ਇਹ ਜੁਮਲਾ ਕਿਹਾ ਤਾਂ ਮੈਂ ਇੱਕਦਮ ਨਾ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਓਏ ਇੰਸ਼ਾ ਇਹ ਕੀ ਕਹਿਣਾ ਪਿਆ। ਉਹਨੇ ਕਿਹਾ ਯਾਰ ਤੂੰ ਆਪੇ ਤਾਂ ਮੈਨੂੰ ਦੱਸਿਆ ਸੀ ਤੇਰੇ ਬਾਬਾ ਜੀ ਨੇ ਤੁਹਾਨੂੰ ਇਹ ਇੱਕ ਸਬਕ ਸਿਖਾਇਆ ਸੀ ਕਿ ਦਿੱਤੇ ਚੋਂ ਦੇਣਾ ਹੈ, ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਤੇ ਬਸ ਮੈਂ ਦੇ ਦਿੱਤਾ, ਤੇ ਅੱਲਾ ਲਾ ਖੈਰ ਸੱਲਾ। ਖੈਰ ਇਸ਼ਫਾਕ ਸਾਹਿਬ ਕਹਿੰਦੇ ਨੇ ਮੈਂ ਜਿਹੜਾ ਨਾ ਫਿਰ ਕਿਉਂਕਿ ਇਹ ਕਹਿੰਦੇ ਮੈਂ ਉਹ ਜਿਹੜਾ ਹੁੰਦਾ ਨਾ ਦਿਲੀ ਤੌਰ 'ਤੇ ਜਦੋਂ ਤੱਕ ਉਸ ਜੁਮਲੇ ਨੂੰ ਸਮਝ ਨਹੀਂ ਸਕਿਆ ਸਾ, ਮੈਂ ਉਸ ਚੀਜ਼ ਜਿਹੜਾ ਸਬਕ ਬਾਬਾ ਜੀ ਨੇ ਦਿੱਤਾ ਸੀ ਉਹ ਮੇਰੇ ਸਹੀ ਕਰਕੇ ਅਜੇ ਤੱਕ ਪੱਲੇ ਪਿਆ ਹੀ ਨਹੀਂ ਹੋਇਆ ਸੀ। ਤੇ ਮੈਂ ਸਮਝੋ ਕਿ ਐਡਾ ਕੋਈ ਕਨਵਿੰਸ ਨਹੀਂ ਹੈਗਾ ਸੀ ਉਸ ਚੀਜ਼ 'ਤੇ। ਤੇ ਬਹਰਹਾਲ ਉਸ ਵਾਰ ਚਾਹ ਪੀਤੀ ਤੇ ਮੈਂ ਵਾਪਸ ਆ ਗਿਆ। ਤੇ ਗੱਲ ਨੂੰ ਕੁਛ ਅਰਸਾ ਲੰਘ ਗਿਆ, ਕੋਈ ਸਾਲ ਡੇਢ ਸਾਲ ਬਾਅਦ ਕਹਿੰਦਾ ਦੁਬਾਰਾ ਜਿਹੜਾ ਨਾ ਇੱਕ ਵਾਰੀ ਇਬਨ ਇੰਸ਼ਾ ਲਾਹੌਰ ਆਏ, ਤੇ ਉਹ ਜਿਹੜਾ ਨਾ ਕਹਿੰਦੇ ਮੇਰੇ ਕੋਲ ਆਏ ਔਰ ਉਹਨੇ ਕਿਹਾ ਕਿ ਯਾਰ ਇਸ਼ਫਾਕ ਮੈਂ ਤੰਗ ਪੈ ਗਿਆ ਵਾਂ। ਉਹਨੇ ਕਿਸ ਚੀਜ਼ ਤੋਂ ਤੰਗ ਪੈ ਗਿਆ? ਕਹਿੰਦੇ ਯਾਰ ਮੈਂ ਹੁਣ ਸੋਚ ਰਿਹਾ ਮੈਂ ਕਿਸੇ ਨੂੰ ਹੁਣ ਕੁਛ ਦੇਣਾ ਹੀ ਨਹੀਂ ਹੈ। ਉਹ ਕਹਿੰਦੇ ਕੀ ਮਤਲਬ ਨਹੀਂ ਦੇਣਾ? ਕਹਿੰਦੇ ਯਾਰ ਜਦੋਂ ਦਾ ਤੂੰ ਮੈਨੂੰ ਉਹ ਸਬਕ ਸਿਖਾਇਆ ਉਹ ਦੱਸਿਆ ਬਾਬਾ ਜੀ ਨੇ ਜਿਹੜਾ ਤੁਹਾਨੂੰ ਨਸੀਹਤ ਕੀਤੀ ਸੀ, ਮੈਂ ਉਹਦੇ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਜਦੋਂ ਯਾਦ ਹੈ ਤੂੰ ਮੇਰੇ ਦਫ਼ਤਰ ਆਇਆ ਸੀ ਅਤੇ ਮੈਂ ਉਸ ਔਰਤ ਨੂੰ 300 ਰੁਪਏ ਦਿੱਤਾ? ਕਹਿੰਦੇ ਹਾਂ। ਕਹਿੰਦਾ ਮੈਂ ਉਹਨੂੰ ਪੈਸੇ ਦਿੱਤੇ ਅਤੇ ਉਸੇ ਦਿਨ ਸ਼ਾਮ ਨੂੰ ਜਿਹੜਾ ਨਾ ਮੈਨੂੰ UN ਤੋਂ ਇੱਕ ਕਾਲ ਆ ਗਈ ਯੂਨੀਸੈਫ ਦੀ ਤਰਫੋਂ। ਉਹਨੇ ਕਿਹਾ ਜੀ ਤੁਸੀਂ ਕੋਈ ਕੁਛ ਅਰਸਾ ਪਹਿਲੇ ਟੋਕੀਓ ਆਏ ਸੋ, ਉੱਥੇ ਤੁਸੀਂ ਇੱਕ ਕਾਨਫਰੰਸ ਅਟੈਂਡ ਕੀਤੀ ਸੀ ਅਤੇ ਉਹਦਾ ਜਿਹੜਾ ਨਾ ਤੁਹਾਡਾ ਕੋਈ TADA ਪਿਆ ਹੋਇਆ ਹੈ। ਕਹਿੰਦਾ ਮੈਂ ਉਹਨੂੰ ਕਿਹਾ ਕਿ ਯਾਰ ਭਾਈ ਜਾਨ ਮੈਂ ਸਰਕਾਰੀ ਮੁਲਾਜ਼ਮ ਹੈਗਾ ਵਾਂ ਔਰ ਮੈਂ ਉੱਥੇ ਸਰਕਾਰੀ ਖਰਚੇ 'ਤੇ ਆਇਆ ਸਾਂ, ਗੌਰਮੈਂਟ ਆਫ ਪਾਕਿਸਤਾਨ ਦੀ ਤਰਫੋਂ ਆਇਆ ਸਾਂ, ਔਰ ਮੈਨੂੰ ਮੇਰੀ ਹੁਕੂਮਤ ਨੇ ਉਹਦਾ ਸਾਰੇ ਜੋ ਵੀ ਲਾਜ਼ਮਾਤ ਨੇ ਜੋ ਵੀ ਉਹਦਾ TADA ਬੰਦਾ ਉਹਨੂੰ ਦੇ ਦਿੱਤਾ ਹੋਇਆ ਹੈ। ਅਤੇ ਯੂਨੀਸੈਫ ਵਾਲਿਆਂ ਨੇ ਕਿਹਾ ਕਿ ਭਾਈ ਜਾਨ ਸਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਗੌਰਮੈਂਟ ਤੁਹਾਨੂੰ ਕੀ ਦਿੱਤਾ ਕੀ ਨਹੀਂ ਦਿੱਤਾ। UN ਦੇ ਆਪਣੇ ਰੂਲਸ ਹੈਗੇ ਨੇ, ਉਹਦਾ ਰੂਲਸ 'ਚ ਹੈਗਾ ਕਿ ਜਿਹੜਾ ਵੀ ਕੋਈ ਸੈਮੀਨਾਰ ਅਟੈਂਡ ਕਰਨ ਆਏਗਾ ਉਹਨੂੰ UN ਵੀ ਖਰਚਾ ਪਾਣੀ ਦੇਗੀ, ਅਤੇ ਤੁਹਾਡਾ $1000 ਜਿਹੜਾ ਨਾ ਉਹ ਬਣਦਾ ਹੈ, ਅਤੇ ਤੁਸੀਂ ਸਾਨੂੰ ਦੱਸੋ ਕਿ ਉਹ ਚੈੱਕ ਅਸੀਂ ਤੁਹਾਨੂੰ ਕਿੱਥੇ ਪਹੁੰਚਾਈਏ। ਕਹਿੰਦਾ ਮੈਂ ਤਾਂ ਜਿਹੜਾ ਨਾ ਇੱਕਦਮ ਮੈਨੂੰ ਸਮਝ ਨਾ ਆਇਆ ਕਿ ਮੈਂ ਉਹਨੂੰ ਕਿਹਾ ਜੀ ਭਾਵੇਂ ਰੋਕ ਲਓ $1000 ਯਾਨੀ $1000 ਹੀ ਹੈਗੇ ਸੀ, ਭਾਵੇਂ ਉਹ 50 ਦੀ ਦਾਈ ਹੋਵੇ 60 ਦੀ ਦਾਈ ਹੋਵੇ ਜਾਂ ਭਾਵੇਂ 2023 ਹੋਵੇ। ਅਤੇ ਕਹਿੰਦਾ ਉਹ ਮੇਰੇ ਕੋਲ $1000 ਆ ਗਏ। ਕਹਿੰਦੇ ਉਸ ਤੋਂ ਬਾਅਦ ਇਹ ਸਿਲਸਿਲਾ ਐਸਾ ਸ਼ੁਰੂ ਹੋ ਗਿਆ ਹੈ, ਮੈਂ 10 ਰੁਪਏ ਖਰਚ ਕਰਨਾ 100 ਰੁਪਏ ਆ ਜਾਂਦਾ ਹੈ, 100 ਰੁਪਏ ਖਰਚ ਕਰਨਾ 1000 ਰੁਪਏ ਆ ਜਾਂਦੀ, ਯਾਨੀ ਗਿਣਤੀ ਕੋਈ ਨਹੀਂ ਹੈਗੀ ਹੈ। ਔਰ ਕਹਿੰਦਾ ਹੁਣ ਤਾਂ ਮੈਂ ਇਤਨਾ ਤੰਗ ਪੈ ਗਿਆ ਕਿ ਮੈਂ ਜਿਹੜਾ ਨਾ ਯਾਨੀ ਜੋ ਕੁਛ ਦੇਣਾ ਵਾ ਜਿਤਨਾ ਦੇਣਾ ਵਾ ਉਸ ਤੋਂ ਡਬਲ ਟ੍ਰਿਪਲ 10 ਗੁਣਾ ਕਿਸ ਪਾਸੋਂ ਆ ਜਾਂਦਾ ਕੋਈ ਸਮਝ ਨਹੀਂ ਆ ਰਹੀ ਹੁੰਦੀ। ਔਰ ਮੈਂ ਤੰਗ ਪੈ ਗਿਆ ਵਾਂ, ਹੁਣ ਮੇਰਾ ਦਿਲ ਕਰਦਾ ਕਿ ਹੁਣ ਮੇਰੇ ਕੋਲ ਕੋਈ ਆਵੇ ਨਾ ਤੁਹਾਨੂੰ ਮੈਂ ਕੋਰਾ ਜਵਾਬ ਦੇ ਦਾਂ ਕਿ ਭਾਈ ਮੈਂ ਨਹੀਂ ਦੇਣਾ ਤੁਹਾਨੂੰ ਕੋਈ ਵੀ ਪੈਸੇ, ਕਿਉਂਕਿ ਮੈਂ ਜਦੋਂ ਪੈਸੇ ਦੇਣਾ ਵਾ ਜਦੋਂ ਕਿਸੇ ਦੀ ਕੋਈ ਤਰ੍ਹਾਂ ਮਦਦ ਕਰਨਾ ਵਾ ਅਤੇ ਅੱਲਾ ਦੀ ਤਰਫੋਂ ਪਤਾ ਨਹੀਂ ਕਿਸ ਪਾਸੋਂ ਉਹ ਐਸਾ ਮੈਨੂੰ ਉਹਦਾ ਰਿਵਾਰਡ ਆ ਜਾਂਦਾ ਹੈ, ਐਸਾ ਜਿਹੜਾ ਨਾ ਉਹਦੀ ਮਲਟੀਪਲੀਕੇਸ਼ਨ ਹੋ ਜਾਂਦੀ ਹੈ ਕਿ ਉਹ ਚੀਜ਼ ਵੱਧ ਚੜ੍ਹ ਕੇ ਜਿਹੜੇ ਨਾ ਮੇਰੇ ਸਾਹਮਣੇ ਆ ਜਾਂਦੀ ਹੈ। ਇਸ਼ਫਾਕ ਸਾਹਿਬ ਫਰਮਾਉਂਦੇ ਨੇ ਕਿ ਫਿਰ ਉਸ ਦਿਨ ਮੈਨੂੰ ਵੀ ਉਹ ਗੱਲ ਜਿਹੜੀ ਹੈ ਨਾ ਸਹੀ ਤੌਰ 'ਤੇ ਸਮਝ ਆਈ ਕਿ ਜਿਹੜੀ ਬਾਬਾ ਜੀ ਨੇ ਮੈਨੂੰ ਨਸੀਹਤ ਕੀਤੀ ਸੀ ਕਿ ਤੁਸੀਂ ਦਿੱਤੇ 'ਚੋਂ ਦੇਣਾ ਹੈ, ਤੁਸੀਂ ਕਿਹੜਾ ਕੋਈ ਆਪਣੇ ਪੱਲਿਓਂ ਦੇਣਾ ਹੈ। ਅਤੇ ਮੈਂ ਉਹਨੂੰ ਸਿਰਫ ਅਕਲੀ ਤੌਰ 'ਤੇ ਮੈਂ ਉਹਨੂੰ ਜਿਹੜਾ ਨਾ ਸਿਰਫ ਲੌਜੀਕਲੀ ਸੋਚਦਾ ਰਿਹਾ ਸਾਂ, ਲੇਕਿਨ ਇਬਨ ਇੰਸ਼ਾ ਨੇ ਉਹਦੇ ਨੂੰ ਦਿਲੀ ਤੌਰ 'ਤੇ ਰੂਹਾਨੀ ਤੌਰ 'ਤੇ ਕਬੂਲ ਕੀਤਾ ਔਰ ਇਹਦੇ 'ਤੇ ਅਮਲ ਵੀ ਕੀਤਾ। ਔਰ ਜਦੋਂ ਉਹਨੇ ਆਪਣੇ ਵਾਕਿਆਤ ਮੈਨੂੰ ਸੁਣਾਏ ਤਾਂ ਫਿਰ ਮੈਨੂੰ ਸਮਝ ਆਈ ਕਿ ਇਸ ਚੀਜ਼ ਦਾ ਮਤਲਬ ਹੈ ਕੀ। ਅਤੇ ਇਹ ਤਾਂ ਵੇਖੋ ਜੀ ਰੱਬ ਦੀ ਤਰਫੋਂ ਨਾ ਇੱਕ ਇਨਾਮ ਹੈਗਾ ਹੈ,
ਤੁਸੀਂ ਜਦੋਂ ਕਿਸੇ ਦੀ ਮਦਦ ਕਰੋਗੇ, ਜਦੋਂ ਤੁਸੀਂ ਆਪਣਾ ਹੱਥ ਖੁੱਲ੍ਹਾ ਕਰੋਗੇ, ਜਦੋਂ ਤੁਸੀਂ ਅੱਲਾ ਦੀ ਰਾਹ 'ਚ ਖਰਚ ਕਰੋਗੇ ਨੇਕ ਨੀਤੀ ਦੇ ਨਾਲ, ਤੇ ਅੱਲਾ ਨੇ ਤੁਹਾਨੂੰ ਉਹਦਾ ਰਿਵਾਰਡ ਦੇਣਾ ਹੈ। ਔਰ ਕਿਤਨਾ ਦੇਣਾ ਹੈ ਇਹ ਫਿਰ ਰੱਬ ਹੀ ਜਾਣੇ। ਲੇਕਿਨ ਇੱਕ ਚੀਜ਼ ਕਨਫਰਮ ਹੈਗੀ ਹੈ, ਜਦੋਂ ਤੁਸੀਂ ਕਿਸੇ ਨੂੰ ਦਿੰਦੇ ਹੋ, ਕਿਸੇ ਦੀ ਮਦਦ ਕਰਦੇ ਹੋ, ਕਿਸੇ ਨੂੰ ਖਾਣਾ ਖਿਲਾਉਂਦੇ ਹੋ, ਤੇ ਰੱਬ ਜਿਹੜਾ ਨਾ ਤੁਹਾਡਾ ਬਟੂਆ ਕਦੀ ਖਾਲੀ ਨਹੀਂ ਹੋਣ ਦਿੰਦਾ। ਕਿੱਥੋਂ ਪੈਸਾ ਆਉਂਦਾ ਹੈ, ਕਿਸ ਤਰੀਕੇ ਨਾਲ ਆਉਂਦਾ ਹੈ, ਇਹ ਸਾਡੀ ਅਕਲ ਤੋਂ ਬਾਹਰ ਹੁੰਦਾ ਹੈ। ਤੇ ਤਾਂ ਕਰਕੇ ਆਪਣਾ ਹੱਥ ਖੁੱਲ੍ਹਾ ਰੱਖੋ, ਲੋਕਾਂ ਨੂੰ ਜਿੱਥੇ ਜ਼ਰੂਰਤ ਉਹਨਾਂ ਦੀ ਸਮਝਦੇ ਹੋ ਪੂਰੀ ਕਰ ਸਕਦੇ ਹੋ। 10 ਰੁਪਏ ਨਾਲ, 100 ਰੁਪਏ ਨਾਲ, 1000 ਰੁਪਏ ਨਾਲ ਉਹ ਕਰ ਦੇਵੋ ਪੂਰੀ, ਔਰ ਲੋਕਾਂ ਨੂੰ ਖਾਣਾ ਖਵਾਓ। ਔਰ ਜਿਤਨਾ ਤੁਸੀਂ ਆਪਣਾ ਹੱਥ ਖੁੱਲ੍ਹਾ ਰੱਖੋਗੇ ਉਤਨਾ ਰੱਬ ਤੁਹਾਡੀ ਜ਼ਿੰਦਗੀ 'ਚ ਆਸਾਨੀਆਂ ਕਰ ਦੇਗਾ। ਤੇ ਇਨਸ਼ਾਅੱਲਾ ਦੁਬਾਰਾ ਅਸੀਂ ਮਿਲਾਂਗੇ ਕਿਸੇ ਹੋਰ ਇਸ ਤਰ੍ਹਾਂ ਦੀ ਕੋਈ ਅੱਛਾ ਜਿਹੜਾ ਕੋਈ ਵਾਕਿਆ ਸਬਕ ਕਾ ਮੌਜ਼ੂ ਹੈਗਾ, ਤੇ ਇਨਸ਼ਾਅੱਲਾ ਤੁਹਾਨੂੰ ਸਿਲਸਿਲਾ ਪਸੰਦ ਆਏਗਾ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।